ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਵਿਊਅਰਸ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਅੱਜ ਦਾ ਜਿਹੜਾ ਅਹਿਮ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਟਰੰਪ ਦੇ ਬੇਟੇ ਜੂਨੀਅਰ ਟਰੰਪ ਨੇ ਆਪਣੇ ਇੱਕ ਟਵੀਟ ਵਿੱਚ ਜਿਹੜਾ ਸੰਸਾਰ ਦਾ ਨਕਸ਼ਾ ਵਿਖਾਇਆ ਹੈ ਉਸ ਵਿੱਚ ਕਸ਼ਮੀਰ ਅਤੇ ਨਾਰਥ ਈਸਟ ਦੀਆਂ ਜਿਹੜੀਆਂ ਸਟੇਟਸ ਨੂੰ ਭਾਰਤ ਦੇ ਨਕਸ਼ੇ ਤੋਂ ਬਾਹਰ ਰੱਖਿਆ ਗਿਆ ਹੈ। ਸੋ ਕਸ਼ਮੀਰ ਤੇ ਨਾਰਥ ਈਸਟ ਨੂੰ ਇਸ ਨਕਸ਼ੇ ਵਿੱਚ ਰਿਪਬਲਿਕਨ ਪਾਰਟੀ ਦੇ ਲਾਲ ਰੰਗ ਵਿੱਚ ਵਿਖਾਇਆ ਗਿਆ ਹੈ ਔਰ ਜਦੋਂ ਕਿ ਬਾਕੀ ਦਾ ਜਿਹੜਾ ਸਾਰਾ ਭਾਰਤ ਹੈ ਉਸ ਨੂੰ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਨੀਲੇ ਰੰਗ ਵਿੱਚ ਵਿਖਾਇਆ ਗਿਆ ਹੈ। ਜੂਨੀਅਰ ਟਰੰਪ ਦੀ ਇਸ ਪੇਸ਼ਕਸ਼ ਤੋਂ ਬਾਅਦ ਹਿੰਦੂ ਧਰਮੀਆਂ ਨੂੰ ਸਨ ਕੱਪੜੀ ਅੱਗ ਲੱਗ ਚੁੱਕੀ ਹੈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो पहला साडा सैगमेंट था क्योंकि सीरीयस भी सी अमरीकन प्रेजिडेंशियल इलैक्शन नूं लैके हुण थोड़ा हल्के फुल्के अंदाज च गल करदे हैं और ज़ाहिर है कि भी गल फिर ट्रंप जूनीयर ट्रंप ਜਦੋਂ ਇੱਥੇ ਜੂਨੀਅਰ ਵੀ ਕਿਹਾ ਜਾਂਦਾ ਤੇ ਨਾਂ ਉਹੀ ਹੁੰਦਾ ਮੁੰਡੇ ਦਾ ਜਿਹੜਾ ਪਿਓ ਦਾ ਹੁੰਦਾ। ਸੋ ਮੁੰਡੇ ਦਾ ਨਾਂ ਵੀ ਡੋਨਲਡ ਟਰੰਪ ਹੈ ਤੇ ਉਹਨੂੰ ਜੂਨੀਅਰ ਲਿਖਿਆ ਜਾਂਦਾ ਹੈ। ਜਿਵੇਂ ਮਾਰਟਨ ਲੂਥਰ ਜੂਨੀਅਰ, ਇਹਦਾ ਮਤਲਬ ਹੈ ਕਿ ਵੀ ਇਹ ਇਹਨਾਂ ਦੇ ਕੋਈ ਪਰਿਵਾਰਕ ਟ੍ਰੈਡੀਸ਼ਨਸ ਨੇ ਇਹਨਾਂ ਦੇ ਵੈਸਟ ਦੇ ਵਿੱਚ, ਪਰ ਐਵੇਂ ਹੁੰਦਾ ਬਸ ਉਹ JR ਨਾਲ ਲਿਖ ਦਿੰਦੇ ਨੇ ਜੂਨੀਅਰ ਤੇ ਨਾਂ ਉਹੀ ਹੈ। ਬਿਲਕੁਲ। ਤੇ ਅਸੀਂ ਹੁਣ ਵੱਡੇ ਮੀਆਂ ਤਾਂ ਡੋਨਲਡ ਟਰੰਪ ਹੋਏ, ਸੋ ਛੋਟੇ ਮੀਆਂ ਹੋਏ ਨਾ। ਸੋ ਵੱਡੇ ਮੀਆਂ ਤਾਂ ਸੁਭਾਨ ਅੱਲਾ ਹੈ ਹੀ ਸੀ, ਬੜੇ ਮੀਆਂ ਤੋਂ ਬੜੇ ਮੀਆਂ, ਛੋਟੇ ਮੀਆਂ ਸੁਭਾਨ ਅੱਲਾ। ਹੁਣ ਬੜੇ ਮੀਆਂ ਕਿਵੇਂ ਸੁਭਾਨ ਅੱਲਾ? ਪਹਿਲਾਂ ਇਹਨਾਂ ਦੇ ਯਾਰ ਮੋਦੀ ਤੋਂ ਗੱਲ ਸ਼ੁਰੂ ਕਰੀਏ ਕਿ ਮੋਦੀ ਜਦੋਂ ਆਇਆ ਵਾਈਟ ਹਾਊਸ ਉਹਦਾ ਬੜਾ ਸਵਾਗਤ ਕੀਤਾ, ਉਹਨੂੰ ਵੈਸੇ ਨਿੰਬੂ ਪਾਣੀ ਪਿਆਇਆ, ਹੋਰ ਤਾਂ ਉਹਨੇ ਕੋਈ ਖਾਣਾ ਪੀਣਾ ਨਹੀਂ ਸੀ। ਤੇ ਕਿਉਂਕਿ ਅਦਰਵਾਈਜ਼ ਜਦੋਂ ਕੋਈ ਪ੍ਰਾਈਮ ਮਿਨਿਸਟਰ ਆਉਂਦੇ ਨੇ, ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ, ਤੇ ਉਹਨਾਂ ਦੀਆਂ ਵਾਈਵਸ ਨਾਲ ਹੁੰਦੀਆਂ ਤੇ ਉਹ ਫਿਰ ਥਰੋ ਕਰਦੇ ਨੇ ਜਿਹੜੀ ਪਾਰਟੀ ਹੈ ਉਹਦੇ 'ਚ ਫਸਟ ਲੇਡੀ ਵੀ ਹੁੰਦੀ ਹੈ। ਸੋ ਇਹ ਜਦੋਂ ਪਹਿਲੀ ਵਾਰ ਆਇਆ ਉਦੋਂ ਓਬਾਮਾ ਸੀ ਇਕੱਲਾ, ਉਹੀ ਪੀਂਦਾ ਰਿਹਾ ਨਿੰਬੂ ਦਾ ਪਾਣੀ, ਉਹਦਾ ਮਿਸ਼ਲ ਤਾਂ ਆਈ ਵੀ ਨਹੀਂ। ਸੋ ਟਰੰਪ ਦੇ ਵੇਲੇ ਅਸੀਂ ਦੇਖਦੇ ਹਾਂ ਕਿ ਵੀ ਉਦੋਂ ਵੀ ਇਹੀ ਹੋਇਆ। ਔਰ ਹੁਣ ਇਹਨੇ ਜਦੋਂ ਮੋਦੀ ਨੇ ਆਪਣੇ ਫਿਕਰ ਦਾ ਇਜ਼ਹਾਰ ਕੀਤਾ ਕਿ ਜੀ ਚਾਈਨਾ ਔਰ ਇਹ ਨੇੜੇ ਤੇੜੇ, ਔਰ ਟਰੰਪ ਉਹਦੇ ਵੱਲ ਦੇਖ ਕੇ ਉਹਨੂੰ ਸੁਣ ਕੇ ਕਹਿੰਦਾ, ਮਾਈ ਫਰੈਂਡ ਮੋਦੀ, ਯੂ ਡੋਂਟ ਨੀਡ ਟੂ ਵਰੀ, there is no border common between you and China। ਤੇ ਉਹਨਾਂ ਦੇ ਆਪਣਿਆਂ ਨੇ ਕਿਹਾ ਵੀ ਮੋਦੀ ਉਹਨੂੰ ਹਿੰਦੀ 'ਚ ਸਮਝਾਇਆ ਹੋਣਾ ਵੈਸੇ, ਉਹ ਕਹਿੰਦਾ ਕਿ ਵੀ ਮਾਈ ਫਰੈਂਡ ਇਹ ਕੀ ਹੋ ਗਿਆ। ਉਹ ਫਿਰ ਉਹਨਾਂ ਨੇ ਵੀ ਹੈਰਾਨੀ ਜ਼ਾਹਰ ਕੀਤੀ। ਫਿਰ ਉਹਨੇ ਮੋਦੀ ਨੇ ਕਿਹਾ ਕਿ ਨਹੀਂ ਨਹੀਂ ਟਰੰਪ ਸਾਹਿਬ, ਸਾਡਾ 3500 ਕਿਲੋਮੀਟਰ ਬਾਰਡਰ ਲੱਗਦਾ ਚਾਈਨਾ ਨਾਲ। ਉਹ ਕਹਿੰਦਾ ਰੀਅਲੀ, ਆਈ ਡਿਡਨਟ ਨੋ ਦੈਟ, ਡੋਂਟ ਵਰੀ। ਹੁਣ ਜ਼ਾਹਰ ਹੈ ਕਿ ਵੀ ਇਹ ਇੱਕ ਆਪਣੇ ਆਪ 'ਚ ਸੀ ਕਿ ਵੀ ਤੁਸੀਂ ਉਹਨਾਂ ਦੇ ਨਾਲ ਪਾਰਟਨਰ ਬਣ ਕੇ ਆਪਣਾ ਮੋਢਾ ਦੇ ਰਹੇ ਹੋ, ਜਿਹਨੂੰ ਇਹ ਵੀ ਨਹੀਂ ਪਤਾ ਕਿ ਵੀ ਚੀਨ ਦਾ ਔਰ ਭਾਰਤ ਦਾ ਬਾਰਡਰ ਲੱਗਦਾ ਨਾਲ। ਉਹਦੀ ਜਾਣੇ ਬਲਾ, ਉਹ ਆਪਣਾ ਉਹਨੇ ਜੋ ਹੈ ਉਹ ਹੈ, ਉਹਨੇ ਕਦੇ ਇਹ ਵੀ ਨਹੀਂ ਰੱਖਿਆ ਕਿ ਵੀ ਕੀ ਹੈ। ਹੁਣ ਜ਼ਾਹਰ ਹੈ ਕਿ ਵੀ ਬਾਪੂ ਚੋਣ ਲੜ ਰਿਹਾ ਹੈ, ਡੋਨਲਡ ਟਰੰਪ ਜੂਨੀਅਰ ਮੁੰਡੇ ਨੇ ਵੀ ਦੱਸਣਾ ਹੈ ਵੀ ਕੱਲੇ ਸਾਡੇ ਬਾਪੂ ਦਾ ਅਮਰੀਕਾ ਦੇ ਵਿੱਚ ਹੀ ਝੰਡਾ ਨਹੀਂ ਝੂਲਦਾ, ਦੁਨੀਆ ਭਰ 'ਚ ਝੂਲਦਾ। ਸੋ ਡੋਨਲਡ ਟਰੰਪ ਜੂਨੀਅਰ ਨੇ ਜਿਹੜਾ ਇੱਕ ਟਵੀਟ ਜਿਹਦੇ 'ਚ ਵਰਲਡ ਮੈਪ ਡਰਾ ਕੀਤਾ, ਹੁਣ ਉਹ ਦੱਸਣਾ ਇਹ ਚਾਹੁੰਦਾ ਸੀ ਕਿ ਦੁਨੀਆ 'ਚ ਕਿੱਥੇ ਕਿੱਥੇ ਜਿਹੜਾ ਉਹ ਸਾਡਾ ਪ੍ਰਭਾਵ ਹੈ। ਹੁਣ ਇਹਦੇ 'ਚ ਦੇਖਣ ਵਾਲੀ ਗੱਲ ਹੈ ਕਿ ਅਮਰੀਕਾ 'ਚ ਜਿਹੜਾ ਰਿਪਬਲਿਕਨਸ ਦਾ ਰੰਗ ਹੈ ਉਹ ਰੈੱਡ ਹੈ, ਇਸ ਲਈ ਉਹਨਾਂ ਨੂੰ ਜਿਹੜੀਆਂ ਇਹਨਾਂ ਦੇ ਪ੍ਰਭਾਵ ਵਾਲੀਆਂ ਸਟੇਟਾਂ ਹੁੰਦੀਆਂ ਰੈੱਡ ਸਟੇਟਸ ਕਹਿੰਦੇ ਨੇ। ਡੈਮੋਕ੍ਰੇਟਾਂ ਦਾ ਬਲੂ ਹੈ ਔਰ ਵੈਸੇ ਜਿਹੜੇ ਇਹਨਾਂ ਦੇ ਚੋਣ ਸਿੰਬਲ ਨੇ ਉਹ ਡੈਮੋਕ੍ਰੇਟਾਂ ਦਾ ਗਧਾ ਹੈ ਤੇ ਰਿਪਬਲਿਕਨਸ ਦਾ ਹਾਥੀ ਹੈ। ਹੁਣ ਅਸੀਂ ਤਾਂ ਗਧੇ ਨੂੰ ਗਧਾ ਹੀ ਸਮਝਦੇ ਹਾਂ ਨਾ, ਇਹ ਗਧੇ ਨੂੰ ਐਵੇਂ ਨਹੀਂ ਸਮਝਦੇ ਬਹੁਤ। ਔਰ ਰਿਲੀਜੀਅਸਲੀ ਵੀ ਜੋੜ ਦਿੰਦੇ ਨੇ ਕਿਉਂਕਿ ਜ਼ਾਹਰ ਹੈ ਕਿ ਜੀਸਸ ਕ੍ਰਾਈਸਟ ਜਦੋਂ ਆਏ ਜੈਰੂਸਲਮ ਔਰ ਦੂਸਰੇ ਤੇ ਗਧੇ ਦੇ ਉੱਤੇ ਆਏ ਸੀ। ਸੋ ਗਧਾ ਇੰਨਾ ਗਧਾ ਨਹੀਂ ਹੁੰਦਾ ਜਿੰਨਾ ਅਸੀਂ ਬਣਾਇਆ ਹੋਇਆ। ਵੈਸੇ ਸਾਡਾ ਮੁਲਕ ਤਾਂ ਉੱਥੇ ਹੈ ਹੀ ਗਧਿਆਂ ਦਾ, ਪਰ ਫਿਰ ਵੀ ਅਸੀਂ ਗਧੇ ਨੂੰ ਵਿਚਾਰਿਆਂ ਨੂੰ ਖਾਮ ਖਾਈ ਜਿਹੜਾ ਬਦਨਾਮ ਕੀਤਾ। ਇਹਨਾਂ ਨੇ ਤਾਂ ਆਪਣਾ ਚੋਣ ਸਿੰਬਲ ਜਿਹੜਾ ਇਹਨਾਂ ਦਾ ਉਹ ਡੰਕੀ ਹੈ, ਗਧਾ। ਸੋ ਰਿਪਬਲਿਕਨ ਹਾਥੀ ਨੇ, ਮਤਲਬ ਹਾਥੀ ਇਹੀ ਹੈ
ਕਿ ਵੀ ਜੋ ਮਰਜ਼ੀ ਕੋਈ ਕਹੀ ਜਾਏ, ਮਸਤ ਚਾਲ ਚੱਲੀ ਜਾਓ, ਚੱਲੀ ਜਾਣਾ। ਨਹੀਂ ਸੁੰਡ ਦੇ ਨਾਲ ਹੀ ਹਿਲਾ ਦਿਓ ਸਾਰਾ ਕੁਝ, ਜਿਹਨੂੰ ਮਰਜ਼ੀ ਥੱਲੇ ਸੁੱਟ ਦਿਓ ਅੱਛਾ, ਤੇ ਮਸਤ ਚਾਲ, ਕੋਈ ਪਰਵਾਹ ਨਾ ਕੋਈ ਕਰੋ। ਪਰਵਾਹ ਨਾ ਕਰੋ। ਸੋ ਮੈਂ ਸਮਝਦਾ ਵੀ ਟਰੰਪ ਨੇ ਵਾਕਿਆ ਹੀ ਚੱਲਦਾ ਤਾਂ ਹਾਥੀ ਵਾਂਗ ਹੀ ਚੱਲਿਆ, ਤੋਰ ਵੀ ਉਹੀ ਰੱਖੀ ਹੈ। ਅੱਛਾ, ਪਰ ਹੁਣ ਅਸੀਂ ਅੱਜ ਵੱਡੇ ਮੀਆਂ ਦੀ ਗੱਲ ਨਹੀਂ ਕਰ ਰਹੇ, ਉਹ ਤਾਂ ਹੁਣ ਪਹਿਲੇ ਚ ਅਸੀਂ ਕਰ ਰਹੇ ਹਾਂ, ਕਰ ਚੁੱਕੇ। ਛੋਟੇ ਮੀਆਂ ਦੀ ਗੱਲ ਕਰ। ਅੱਛਾ, ਹੁਣ ਉਹਨੇ ਡੋਨਲਡ ਟਰੰਪ ਜੂਨੀਅਰ ਨੇ ਨਕਸ਼ਾ ਬਣਾ ਕੇ ਹੁਣ ਉਹ ਦੱਸਣਾ ਚਾਹੁੰਦਾ ਹੈ ਵੀ ਦੁਨੀਆ 'ਚ ਕਿੱਥੇ ਕਿੱਥੇ ਬਾਪੂ ਦਾ ਡੰਕਾ ਵੱਜਦਾ ਹੈ। ਅੱਛਾ, ਹੁਣ ਉਹਦੇ 'ਚ ਜਿਹੜੀ ਗੱਲ ਸਾਨੂੰ ਲੱਗੀ, ਔਰ ਸਾਡੇ ਤੋਂ ਪਹਿਲਾਂ ਹੀ ਸਾਡੇ ਹਿੰਦੂ ਤੋਂ ਵੀ ਭਰਾਵਾਂ ਭੈਣਾਂ ਨੂੰ ਜਿਵੇਂ ਮਿਰਚਾਂ ਕੀ ਲੱਗੀਆਂ, ਸਣਕ ਆਪਣੀ ਅੱਗ ਲੱਗੀ ਹੋਈ ਆ, ਉਛਲ ਕੇ ਉਹ ਕਹਿ ਰਹੇ ਨੇ ਕਿ ਵੀ ਹੋਰ ਪਾਓ ਯਾਰੀ, ਹੋਰ ਪਾਓ ਯਾਰੀ। ਪਿਓ ਨੂੰ ਇਹ ਨਹੀਂ ਸੀ ਪਤਾ ਵੀ ਬਾਰਡਰ ਲੱਗਦਾ ਚੀਨ ਦੇ ਨਾਲ ਇੰਡੀਆ ਦਾ। ਤੇ ਛੋਟੇ ਮੀਆਂ ਜਿਹੜੇ ਨੇ ਉਹ ਹੁਣ ਉਸ ਨਕਸ਼ੇ ਦੇ ਵਿੱਚ ਇੰਡੀਆ ਨੂੰ ਬਲੂ ਸਟੇਟ ਦਿਖਾ ਰਹੇ ਨੇ। ਪਤਾ ਨਹੀਂ ਉਹਨੂੰ ਇਹ ਹੋਣਾ ਵੀ ਉਹ ਕਿਹਾ ਹੋਣਾ ਵੀ ਕਮਲਾ ਜਿਹੜੀ ਕਮਲੀ ਹੈ ਉਹਦੇ ਨਾਲ ਲੱਗੀ ਹੋਈ ਉਹ ਉੱਥੋਂ ਦੀ ਹੈ, ਉਹਨੇ ਕਿਹਾ ਅੱਛਾ ਇਹ ਤਾਂ ਫਿਰ ਸਭ ਕਮਲਿਆਂ ਦਾ ਟੱਬਰ ਹੈ। ਹੁਣ ਉਹ ਬਲੂ ਦਿਖਾਤਾ ਚੀਨ ਨੂੰ, ਕਿਉਂਕਿ ਚੀਨ ਨਾਲ ਰਾਈ ਉਹਨੂੰ ਵੀ ਬਲੂ ਦਿਖਾਤਾ ਕਿਉਂਕਿ ਹੁਣ ਉਹ ਬਾਪੂ ਕਹਿ ਕੇ ਹਟਿਆ ਹੈ ਕਿ ਵੀ ਚੀਨ ਔਰ ਰੂਸ ਇਹ ਚਾਹੁੰਦੇ ਨੇ ਕਿ ਬਾਈਡਨ ਜਿੱਤੇ। ਹੁਣ ਉਹ ਵੀ ਦਿਖਾਣਾ ਚਾਹੁੰਦਾ, ਉਹਦੇ 'ਚ ਇੰਡੀਆ ਵੀ ਨੀਲਾ ਕਰਤਾ। ਪਰ ਪਤਾ ਨਹੀਂ ਕਿਹਨੇ ਉਹਨੂੰ ਦਿੱਤਾ, ਜਾਂ ਅੰਦਰ ਕੋਈ ਜਦੋਂ ਉਹਦਾ ਬਾਪੂ ਸਲਾਹ ਕਰਦੇ ਆ ਕਹਿੰਦਾ ਹੋਣਾ ਵੀ ਕਸ਼ਮੀਰ ਅਸੀਂ ਅੱਡ ਬਣਾ ਦੇਣਾ। ਉਹਦੇ 'ਚ ਕਸ਼ਮੀਰ ਔਰ ਨਾਰਥ ਈਸਟ ਦੀਆਂ ਸਟੇਟਾਂ ਸਾਰੀਆਂ ਹੀ, ਜਿਨ੍ਹਾਂ ਦੇ ਵਿੱਚ 7 ਸਿਸਟਰਸ ਕਹਿੰਦੇ ਨੇ, ਅਸਾਮ ਹੈ, ਮਿਜ਼ੋਰਮ ਹੈ, ਨਾਗਾਲੈਂਡ ਹੈ, ਮਨੀਪੁਰ ਹੈ, ਤ੍ਰਿਪੁਰਾ ਹੈ, ਅਰੁਣਾਚਲ ਪ੍ਰਦੇਸ਼ ਹੈ, ਇਹ ਸਾਰੇ ਵੀ ਰੈੱਡ ਦਿਖਾਤੇ ਕਿ ਵੀ ਉਹ ਰੈੱਡ ਹੈ। ਮਤਲਬ ਇਹ ਹੈ ਵੀ ਉਹ ਭਾਰਤ ਦੇ ਨਕਸ਼ੇ 'ਚ ਨਹੀਂ ਹੈਗੇ, ਉਹਨਾਂ ਨੂੰ ਅੱਡ ਕਸ਼ਮੀਰ ਔਰ ਨਾਰਥ ਈਸਟ ਦੀਆਂ ਸਟੇਟਾਂ ਅੱਡ ਨੇ, ਜਿਵੇਂ ਉਹ ਇੱਕ ਅੱਡ ਟੈਰੀਟਰੀ ਹੈ, ਭਾਰਤ ਅੱਡ ਹੈ। ਔਰ ਉਹ ਟਵੀਟ ਕਰਤਾ ਛੋਟੇ ਮੀਆਂ ਨੇ। ਹੁਣ ਉਸ ਦਾ ਨਤੀਜਾ ਇਹ ਹੋਇਆ ਕਿ ਭਾਈ ਇਹ 4 ਚਫੇਰੇ ਹੋ ਗਿਆ ਕੰਮ। ਹੁਣ ਉਹਦੇ 'ਚ ਪਹਿਲਾਂ ਤਾਂ ਉਮਰ ਅਬਦੁੱਲਾ ਜਿਹੜਾ 4 ਇੱਧਰ ਵੀ ਬਿਆਨ ਦਿੰਦਾ, ਉਹਨੇ ਕਿਹਾ ਕਿ ਵੀ ਇਹ ਕੀ ਹੋ ਗਿਆ। ਉਹਨੇ ਕਿਹਾ ਵੀ ਆਹ ਦੇਖ ਲਓ ਟਰੰਪ ਸੀਨੀਅਰ ਦੀ, ਸੋ ਮਚ ਫॉर द फ्रेंडशिप विद ट्रंप सीनियर, जूनियर हैज प्लेस्ड इंडिया firmly with Joe Biden and Kamala Harris, though interestingly junior believes J&K and the Northeast go against the rest of India and will vote Trump. Someone needs to take his coloring pencils away. ਉਮਰ ਅਬਦੁੱਲਾ ਉਹਨੇ ਕਿਹਾ ਇਹਦੀਆਂ ਰੰਗ ਵਾਲੀਆਂ ਪੈਨਸਲਾਂ ਖੋ ਵੀ ਇਹਨੇ ਜੰਮੂ ਕਸ਼ਮੀਰ ਦਾ ਦੂਜਾ ਉਹ ਕਿਹਾ ਵੀ ਇਹ ਡੈਮੋਕ੍ਰੇਟਾਂ ਨੂੰ ਇਹ ਸਾਨੂੰ ਵੋਟ ਕਰਨਗੇ। ਔਰ ਇਹ ਨਹੀਂ ਜਿਹਨੂੰ ਮੈਂ ਕੱਲ ਹੀ ਕਿਤੇ ਪੜ੍ਹ ਰਿਹਾ ਸੀ ਕਿ ਜਿਹਨੂੰ ਆਮ ਅੰਗਰੇਜ਼ੀ 'ਚ ਕਹਿਣਗੇ ਜੀ ਹਿਸ ਟੰਗ ਸਲਿਪਡ। ਬਿਲਕੁਲ ਮੋਰ ਉਹਨੂੰ ਜਿਹੜਾ ਉਹ ਲੱਛੇਦਾਰ ਜ਼ਬਾਨ ਕਹਿਣਾ ਹੋਏ ਤਾਂ ਫਰੂਡੀਅਨ ਸਲਿਪ ਕਹਿੰਦੇ ਨੇ, ਫਰੂਡੀਅਨ ਸਲਿਪ। ਲੇਕਿਨ ਕਿ ਜੀ ਉਹਦੀ ਜ਼ਬਾਨ ਫਿਸਲ ਗਈ। ਪਰ ਜੇ ਤੁਸੀਂ ਐਕਸਪਰਟਸ ਨਾਲ ਗੱਲ ਕਰੋਗੇ ਜਿਹੜੇ ਇਸ ਫੀਲਡ ਦੇ ਨੇ, ਉਹ ਕਹਿਣਗੇ ਵੀ ਜ਼ਬਾਨ ਨਹੀਂ ਫਿਸਲੀ, ਇਹ ਇਹਦੇ ਦਿਲ 'ਚ ਸੀ, ਲੁਕਾਉਣਾ ਚਾਹੁੰਦਾ ਸੀ, ਲੁਕਿਆ ਨਹੀਂ ਹੈ। ਔਰ ਜਦੋਂ ਮੈਂ ਇਹ ਕਿਸੇ ਐਕਸਪਰਟ ਦੀ ਰਾਏ ਪੜ੍ਹ ਰਿਹਾ ਸੀ ਤਾਂ ਮੈਨੂੰ ਬੁੱਲੇ ਸ਼ਾਹ ਯਾਦ ਆਇਆ। ਮੈਂ ਕਿਹਾ ਜਦੋਂ ਬੁੱਲੇ ਸ਼ਾਹ ਨੇ ਇਹ ਕਿਹਾ ਕਿ ਸੱਚ ਬੋਲਿਆ ਭਾਂਬੜ ਮੱਚਦਾ ਏ, ਝੂਠ ਬੋਲਿਆ ਤਾਂ ਕੁਝ ਬਚਦਾ ਏ, ਜੀ ਦੋਨਾਂ ਗੱਲਾਂ ਤੋਂ ਜੱਕਦਾ ਏ, ਜੱਚ ਕੇ ਜੇਬਾ ਕਹਿੰਦੀ ਹੈ, ਮੂੰਹ ਆਈ ਬਾਤ ਨਾ ਰਹਿੰਦੀ ਏ। ਹੁਣ ਇਹ ਹੈ ਵੀ ਅੰਦਰ ਤੁਹਾਡੇ ਚੱਲ ਰਿਹਾ ਸੱਚ ਔਰ ਝੂਠ ਦਾ। ਉਹਨੇ ਕਿਹਾ ਵੀ ਜੇ ਤਾਂ ਮੈਂ ਸੱਚ ਬੋਲਿਆ ਤੇ ਅੱਗ ਲੱਗ ਜਾਣੀ ਹੈ 4 ਚਫੇਰੇ, ਤੇ ਜੇ ਮੈਂ ਝੂਠ ਬੋਲਾਂ ਤੇ ਮੇਰਾ ਅੰਦਰ ਹੁੱਸਦਾ ਵੀ ਮੈਂ ਕੁਝ ਬਚਾ ਤਾਂ ਸਕਦਾ ਪਰ ਮੇਰਾ ਅੰਦਰ ਨਹੀਂ ਹੈ, ਤੇ ਮੇਰਾ ਜੀ ਦੋਨਾਂ ਗੱਲਾਂ ਤੋਂ ਉੱਤੋਂ ਹੀ ਜਿਹੜਾ ਉਹ ਜੱਕਦਾ ਹੈ ਜਾਂ ਜੱਚਦਾ ਹੈ ਕਿ ਮੈਂ ਕੀ ਕਰਾਂ। ਉਹਨੇ ਕਿਹਾ ਵੀ ਮੂੰਹ ਆਈ ਬਾਤ ਨਾ ਰਹਿੰਦੀ ਹੈ, ਵੀ ਜੱਚ ਕੇ ਜੇਬਾ ਕਹਿ, ਫਿਰ ਵੀ ਰੁਕਦੇ ਜਿਹਨੂੰ ਤੁਸੀਂ ਜਿਹੜਾ ਫਰੂਡੀਅਨ ਸਲਿਪ ਕਹੋ ਜਾਂ ਉਸ ਨੂੰ ਸਲਿਪ ਆਫ ਦਾ ਟੰਗ ਕਹੋ। ਹੁਣ ਇਹ ਜਿਹੜੀ ਹੈ ਉਹਨੇ ਕਿਹਾ ਕਿ ਵੀ ਇਹਦੀਆਂ ਲਾਲ ਪੈਨਸਲਾਂ, ਮੈਂ ਇਹ ਸਮਝਦਾ ਵੀ ਇਹ ਅਲਟੀਮੇਟਲੀ ਇਹਨਾਂ ਦੀ ਕਿਤੇ ਨਾ ਕਿਤੇ ਚੱਲ ਰਿਹਾ ਹੈ ਕਿ ਇਹਨਾਂ ਨੇ ਜੰਮੂ ਕਸ਼ਮੀਰ ਨੂੰ ਅੱਡ ਐਂਟੀਟੀ ਦੇ ਤੌਰ ਤੇ ਦੇਖਦੇ ਨੇ। ਇੰਡੀਆ ਨੂੰ ਜੋ ਮਰਜ਼ੀ ਉਹਨਾਂ ਨੇ ਕਿਹਾ ਹੋਏ ਜੀ ਤੁਸੀਂ ਤੋੜ ਲਓ, ਆਰਟੀਕਲ 370 ਤੋੜ ਦਿਓ, ਇਹੀ ਹਾਲ ਨਾਰਥ ਈਸਟ ਦਾ। ਹੁਣ ਸ਼ਸ਼ੀ ਥਰੂਰ, ਹੁਣ ਇਹ ਮਤਲਬ ਇਹ ਹੈ ਵੀ ਇਹ ਜਦੋਂ ਅਸੀਂ ਇਹਨੂੰ ਚੁਣਿਆ ਡਿਸਕਸ਼ਨ ਲਈ ਤਾਂ ਐਵੇਂ ਕਿਵੇਂ ਦਾ ਟੌਪਿਕ ਨਹੀਂ ਹੈ। ਸ਼ਸ਼ੀ ਥਰੂਰ ਬੜਾ ਵੱਡਾ ਇੰਟੈਲੈਕਚੁਅਲ, ਕਾਂਗਰਸ ਦਾ ਵੀ, ਇੱਥੇ UN 'ਚ ਅੰਡਰ ਸੈਕਟਰੀ ਰਿਹਾ ਔਰ ਕਿਤਾਬ ਵੀ ਉਹਦੀ ਤਾਜ਼ਾ ਆਈ ਹੈ। ਉਹਨੇ ਇਸ ਦੇ ਉੱਤੇ ਟਵੀਟ ਕੀਤਾ, ਦ ਪ੍ਰਾਈਸ ਆਫ ਨਮੋਜ਼ ਬ੍ਰੋਮੈਂਸ
Kashmir and the northeast cut off from rest of India and the whole filthy place, filthy ਕੌਮਿਆਂ 'ਚ ਕਿਉਂਕਿ ਟਰੰਪ ਨੇ ਆਪਣੀ ਡਿਬੇਟ 'ਚ ਕਿਹਾ ਸੀ filthy, full of filth, air full of filth, filthy place relegated by Donald Jr. to the realm of hostilities along with China and Mexico, so much for the crores spent on obsequious surrendering stadium events. ਇਹਦੀ ਅੰਗਰੇਜ਼ੀ ਬੜੀ ਇਸ ਕਿਸਮ ਦੀ ਹੁੰਦੀ ਹੈ। ਉਹਨੇ ਕਿਹਾ ਦੇਖ ਲਓ ਵੀ ਪਹਿਲਾਂ ਆ ਨਮੋ ਦੀ ਦੋਸਤੀ, ਨਰਿੰਦਰ ਮੋਦੀ ਨੂੰ ਨਮੋ ਨਮੋ ਕਹਿੰਦੇ ਸੀ ਨਾ, ਉਹਦੇ ਇੱਕ ਵਾਰੀ ਉਹ ਸੂਟ ਜਦੋਂ ਓਬਾਮਾ ਆਇਆ ਇੰਡੀਆ ਤਾਂ ਉਹਦੇ ਸੂਟ ਤੇ ਹਰ ਥਾਂ ਨਮੋ ਨਮੋ ਹੀ ਲਿਖਿਆ ਹੋਇਆ ਸੀ, ਨਰਿੰਦਰ ਮੋਦੀ ਨਰਿੰਦਰ ਮੋਦੀ। ਅਦਰਵਾਈਜ਼ ਨਮੋ ਸੰਸਕ੍ਰਿਤ ਹੁੰਦਾ ਹੈ ਨਮਸਕਾਰ ਨਮਸਕਾਰ, ਮੈਂ ਬੋ ਕਰਦਾ, ਸੈਲੂਟ ਸੈਲੂਟ। ਸੋ ਉਹ ਇਹ ਕਹਿ ਰਿਹਾ ਕਿ ਵੀ ਆਹ ਦੇਖ ਲਓ ਨਮੋ ਦਾ ਬ੍ਰਦਰ ਮਾਈ ਫਰੈਂਡ ਉਹਦੇ ਨਾਲ ਯਾਰਾਨਾ। ਉਹਨੇ ਕਿਹਾ ਵੀ ਆ ਉਹਦੇ ਮੁੰਡੇ ਨੇ ਕਸ਼ਮੀਰ ਤੇ ਨਾਰਥ ਈਸਟ ਕੱਟਤਾ ਬਾਕੀ ਤੋਂ, ਤੇ ਜਿਹੜਾ ਪਿਓ ਸੀ ਉਹਨੇ ਆਲਰੇਡੀ ਫਿਲਥੀ ਇੰਡੀਆ ਕਿਹਾ ਇਦਾਂ ਦੀ। ਔਰ ਉਹਨੇ ਕਿਹਾ ਵੀ ਸਾਨੂੰ ਚੀਨ ਔਰ ਮੈਕਸੀਕੋ ਦੇ ਨਾਲ ਲੜਾਤਾ, ਬਲੂ ਸਟੇਟਾਂ ਬਣਾਤਾ ਚੀਨ ਨੂੰ ਵੀ ਔਰ ਮੈਕਸੀਕੋ ਨੂੰ ਵੀ। ਉਹਨੇ ਕਿਹਾ ਕਿ ਵੀ ਆ ਤੂੰ ਇੱਥੇ ਸਟੇਡੀਅਮ 'ਚ ਸੱਦ ਕੇ ਤਾਂ ਉੱਥੇ ਰੌਡੀ ਮੌਡੀ ਕਰਕੇ ਕਰੋੜਾਂ ਰੁਪਏ ਖਰਚ ਕਰ, ਆ ਦੇਖ ਲੈ ਪਿਓ ਨੇ ਕੀ ਕੀਤਾ ਤੇ ਪੁੱਤਰ ਨੇ ਅੱਗੋਂ ਕੀ ਕਰਤੂਤ ਕੀਤੀ। ਲੇਕਿਨ ਜਿਹੜਾ ਇਹਦੇ 'ਚ ਇੱਕ ਕਮੈਂਟ, ਹੁਣ ਅਮਰੀਕਨਾਂ ਦੀ ਸੈਂਸ ਜਿਹੜੀ ਹੈ, ਅਮਰੀਕਨਾਂ ਦਾ ਡੈਮੋਕ੍ਰੈਟਿਕ ਨੋਮੀਨੀ ਹੈ ਨਿਊਯਾਰਕ 'ਚ ਜਮਾਲ ਬੋਮੈਨ, ਉਹਨੂੰ ਪੁੱਛਿਆ ਗਿਆ, ਉਹਨੇ ਕਿਹਾ ਵੀ ਗੱਲ ਇਹ ਹੈ ਫੁੱਲੀ ਫੰਡ ਸੋਸ਼ਲ ਸਟੱਡੀਜ਼, ਦਿਸ ਇਜ਼ ਏ ਮੈਸ। ਉਹਨੇ ਕਿਹਾ ਵੀ ਨਾ ਇਹਦੇ ਪਿਓ ਨੇ ਸੋਸ਼ਲ ਸਟੱਡੀ ਪੜ੍ਹੀ, ਉਹ ਪਤਾ ਹੋਏ ਵੀ ਮੈਪ 'ਚ ਕਿੱਥੇ ਕੀ ਹੈ, ਉਹ ਬਾਰਡਰ ਨਹੀਂ ਨਜ਼ਰ ਆਉਂਦਾ ਚੀਨ ਤੇ ਇੰਡੀਆ ਦਾ ਨਾਲ, ਤੇ ਨਾ ਇਹਨੇ ਪੜ੍ਹੀ। ਕਹਿੰਦਾ ਵੀ ਇਹ ਫੰਡ ਕਰੋ ਸੋਸ਼ਲ ਸਟੱਡੀ ਵਾਲਿਆਂ ਨੂੰ ਤਾਂ ਕਿ ਪਿਓ ਵੀ ਪੜ੍ਹੇ ਪੁੱਤਰ ਵੀ ਪੜ੍ਹੇ। ਸੋ ਅਸੀਂ ਹੁਣ ਇਹੀ ਕਹਿ ਸਕਦੇ ਹਾਂ ਕਿ ਭਾਈ ਇਹ ਜਿਹੜਾ ਇਹਨਾਂ ਦੀ ਸਲਿਪ ਆਫ ਟੰਗ ਹੈ, ਜਾਂ ਉਹ ਜਿਹੜਾ ਕਹਿੰਦਾ ਉਮਰ ਕੇ ਦੀਆਂ ਰੰਗ ਵਾਲੀਆਂ ਪੈਨਸਲਾਂ ਖੋਲੋ ਇਹਦੇ ਤੋਂ ਵੀ ਰੰਗ ਨਾਲ ਵਾਹਿਆ ਜਾਂ ਟਰੰਪ ਨੇ ਵਾਹਿਆ, ਪਰ ਅਲਟੀਮੇਟਲੀ ਇਹ ਇਸ਼ਾਰਾ ਕਰ ਰਿਹਾ ਕਿਤੇ ਨਾ ਕਿਤੇ ਕਿ ਭਾਈ ਜਿਹੜੀ ਹੈ ਕਿਆਮਤ ਆने वाली है। जी डॉक्टर साहब बिल्कुल, थोड़ा बहुत बहुत शुक्रिया। सो इत्थे लेने ब्रेक व्यूअर्स, तो साना इसी तरह ही बने रहना, मिलते हैं छोटे जे वक्फे तो बाद।